ਹਜ਼ਰਤ ਮੀਆਂ ਮੁਹੰਮਦ ਬਖਸ਼ ਪੰਜਾਬੀ ਸੂਫੀ ਸ਼ਾਇਰਾਂ ਦੀ ਜਿਹੜੀ ਲੜੀ ਸੀ ਉਹ ਸਭ ਤੋਂ ਆਖਰ ਤੇ ਆਏ ਨੇ। ਪੰਜਾਬੀ ਸੂਫੀ ਸ਼ਾਇਰਾਂ ਦੀ ਗੱਲ ਕਰ ਰਹੇ ਸੀ। ਵੈਸੇ ਤੇ ਬਹੁਤ ਸ਼ਾਇਰ ਪੰਜਾਬ ਦੇ ਬਾਅਦ ਚੋਂ ਹੋਏ ਨੇ ਜਾਂ ਹੋਰ ਨੇ, ਅੱਜ ਵੀ ਹੈ, ਲੇਕਿਨ ਮੀਆਂ ਸਾਹਿਬ ਦਾ ਜਿਹੜਾ ਟਾਈਮ ਹੈ ਉਹ 1830 ਤੋਂ ਲੈ ਕੇ 1907 ਦਾ ਟਾਈਮ, ਔਰ ਆਪ ਦੇ ਜਿਹੜੇ ਹਮ ਅਸਰ ਸਨ ਉਹ ਹਜ਼ਰਤ ਖਾਜਾ ਗੁਲਾਮ ਫਰੀਦ। ਆਪ ਸਰਕਾਰ ਦਾ ਜਿਹੜਾ ਟਾਈਮ ਹੈ ਉਹ 1855 ਤੋਂ ਲੈ ਕੇ 1901 ਤੱਕ, ਸ਼ਾਇਦ 45 ਤੋਂ ਲੈ ਕੇ 45 ਸ਼ਾਇਦ ਦਾ। ਮੀਆਂ ਸਾਹਿਬ ਨੇ ਵਤਨ ਦੀ ਅਹਿਮੀਅਤ ਦੇ ਬਾਰੇ ਚ ਵੀ ਗੱਲ ਸਿਰਫ ਮੁਲੂਕ ਕਿਤਾਬ ਚ ਵੈਸੇ ਤੇ ਬੇਸ਼ੁਮਾਰ ਸਬਜੈਕਟਸ ਨੇ, ਇੱਕ ਅੰਦਾਜ਼ੇ ਦੇ ਮੁਤਾਬਕ ਸੈਂਕੜਾ ਸਬਜੈਕਟਸ ਨੇ, ਸੈਂਕੜਾ ਟੌਪਿਕਸ ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਵਤਨ ਦੀ ਅਹਿਮੀਅਤ ਦੇ ਬਾਰੇ ਮੀਆਂ ਸਾਹਿਬ ਕਹਿੰਦੇ ਨੇ ਕਿ ਤੋੜੇ ਕੁੱਤੇ ਬਣ ਕੇ ਰਹੀਏ ਵਿੱਚ ਵਤਨ ਦੀਆਂ ਗਲੀਆਂ, ਦਰ ਦਰ ਝਿੜਕਾ ਸਹੀਏ ਤਾਂਬੀ ਫਿਰ ਪਰਦੇਸੋਂ ਭਲੀਆਂ। ਤੋੜੇ ਦਾ ਮਤਲਬ ਹੈ ਭਾਵੇਂ, ਬੇਸ਼ੱਕ ਭਾਵੇਂ ਬੰਦੇ ਨੂੰ ਕੁੱਤਾ ਬਣ ਕੇ, ਕੁੱਤੇ ਤੋਂ ਮੁਰਾਦ ਇਹ ਹੈ ਕਿ ਜਿਹਦਾ ਕੋਈ ਵਿਚਾਰੇ ਦਾ ਘਰ-ਬਾਰ ਨਹੀਂ ਹੁੰਦਾ, ਉਹ ਕਹਿੰਦੇ ਨੇ ਕਿ ਆਪਣੇ ਮੁਲਕ ਵਿੱਚ, ਆਪਣੇ ਦੇਸ਼ ਵਿੱਚ ਜਿਹੜਾ ਨਾ ਉਹ ਕੁੱਤਾ ਬਣ ਕੇ ਰਹਿਣਾ ਪਵੇ ਨਾ, ਤੇ ਰਹਿਣਾ ਚਾਹੀਦਾ ਹੈ। ਭਾਵੇਂ ਦਰ ਦਰ ਝਿੜਕਾਂ ਪੈਂਦੀਆਂ ਨੇ, ਠੁੱਡੇ ਪੈਂਦੇ ਨੇ, ਸਭ ਕੁਛ ਗੱਲਾਂ ਠੀਕ ਹੈ, ਲੇਕਿਨ ਇੱਥੇ ਕਹਿੰਦੇ ਮੀਆਂ ਸਾਹਿਬ ਕਿ ਇਹ ਪਰਦੇਸ ਨਾਲੋਂ ਚੰਗੀਆਂ ਨੇ। ਪਰਦੇਸ ਦੀਆਂ ਕਹਿੰਦੇ ਨੇ ਘਰ ਦੀ ਅੱਧੀ ਬਾਹਰ ਦੀ ਪੂਰੀ ਇੱਕ ਬਰਾਬਰ। ਇਸੇ ਤਰ੍ਹਾਂ ਮੀਆਂ ਸਾਹਿਬ ਨੇ ਸਫਰ ਨੂੰ ਲੋਕ ਇੱਕ ਹੋਰ ਥਾਂ ਆਫਰਮਾਉਂਦੇ ਨੇ, ਮਿਸਾਲ ਦੇ ਰਹੇ ਨੇ ਜਾਨਵਰਾਂ ਦੀ ਕਿ ਚੂਹਾ, ਚਿੜਾ ਤੇ ਕੁੱਤਾ ਬਿੱਲਾ ਹਰ ਕੋਈ ਵਤਨ ਧਰਾਂਦਾ। ਚੂਹਾ, ਚਿੜਾ, ਕੁੱਤਾ, ਬਿੱਲਾ ਹਰ ਕੋਈ ਵਤਨ ਧਰਾਂਦਾ। ਤੂੰ ਆਦਮ ਸ਼ਹਿਜ਼ਾਦਾ ਹੋ ਕੇ ਛੱਡੇ ਵਸਣ ਕਰਾਂਦਾ, ਕਿ ਤੂੰ ਆਦਮ ਸ਼ਹਿਜ਼ਾਦਾ ਹੋ ਕੇ, ਆਦਮ ਤੋਂ ਮੁਰਾਦ ਤੇ ਆਦਮ ਹੀ ਹੈ, ਲੇਕਿਨ ਸ਼ਹਿਜ਼ਾਦਾ ਤੇ ਇੱਕ ਸਪੀਰੀਅਰ ਚੀਜ਼ ਹੈਗੀ, ਬੜੀ ਮਤਲਬ ਸੁਪਰ ਕਾਸਟ ਕਹਿ ਲਓ ਸੀ, ਜਾਂ ਉਹਦੇ ਕੋਲ ਬਹੁਤ ਬੜੀ ਅੰਪਾਇਰ ਦਾ ਮਾਲਕ ਹੈ, ਮੁਲਕ ਦਾ ਮਾਲਕ ਹੈ, ਤੇ ਉਹ ਬਾਪ ਨੂੰ ਕਹਿ ਰਿਹਾ ਕਿ ਤੂੰ ਛੱਡਣ ਲੱਗਾ ਹੈ ਘਰ ਜਿਹੜਾ ਹੈਗਾ ਜਾ ਰਿਹਾ, ਤੂੰ ਵਸਣ ਛੱਡ ਰਿਹਾ ਆਪਣਾ ਘਰ ਦੀ ਵਸੋਂ, ਘਰ ਦੀ ਰਹਿਤਲ, ਤੂੰ ਉਹ ਛੱਡ ਕੇ ਜਾ ਰਿਹਾ ਤੂੰ ਸ਼ਾਹ ਭਰੀ ਬਦਰ ਜਮਾਲ ਦੇ ਲਈ। ਤੇ ਇਹ ਜਦ ਕਿ ਉੱਥੇ ਗੱਲ ਰੋਕਣ ਵਾਸਤੇ ਇਹ ਕਿਹਾ ਜਾ ਰਿਹਾ ਹੈ, ਇਹ ਤੱਕ ਇਹ ਜਾਨਵਰ ਚੂਹਾ ਤੇ ਚਿੜਾ ਇਹਦੇ ਵਤਨ ਹੈ ਨੇ, ਕੁੱਤਾ ਬਿੱਲਾ ਇਹਦਾ ਵਤਨ ਵੀ ਹੈ ਨੇ, ਤੇ ਤੂੰ ਆਪਣਾ ਜਿਹੜਾ ਨਾ ਉਹ ਨਾ ਛੱਡ। ਕਹਿਣ ਦਾ ਮਕਸਦ ਇਹ ਸੀ, ਚੁਣ ਪਿੱਛੇ ਪਰਦੇਸ ਦੀਆਂ ਜਿਹੜੀਆਂ ਕਹਿੰਦੇ ਨੇ ਘਰ ਦੀ ਅੱਧੀ, ਅਸੀਂ ਪਹਿਲਾਂ ਗੱਲ ਕਰ ਬੈਠੇ ਹਾਂ ਬਾਹਰ ਦੀ ਪੂਰੀ, ਬਲਕਿ ਪਸ਼ਤੋ ਵਿੱਚ ਬੜੀ ਸ਼ਾਨਦਾਰ ਇੱਕ ਮਤਲ ਕਹਿੰਦੇ ਜਾਂ ਕਹਾਵਤ ਕਹਿ ਲਓ। ਉਹ ਕਹਿੰਦੇ ਨੇ ਕਿ ਯੋ ਡੋਡੇ ਕੋਲ ਨਾ, ਦੋ ਡੋਡੇ ਲਾਹੌਰ ਨਾ, ਯੋ ਬਣਾ ਪੜਦੇ, ਜਾਂ 10 ਡੋਡੇ ਲਾਹੌਰ ਨਾ, ਯੋ ਬਣਾ ਪੜਦੇ। ਯੋ ਡੋਡੇ ਇੱਕ ਰੋਟੀ ਘਰ ਦੀ, ਲਾਹੌਰ ਦੀਆਂ 10 ਰੋਟੀਆਂ, 10 ਡੋਡੇ ਲਾਹੌਰ ਨਾ, ਲਾਹੌਰ ਦੀਆਂ 10 ਰੋਟੀਆਂ ਉਹ ਇੱਕ ਬਰਾਬਰ ਨੇ। ਤੇ ਕਹਾਵਤ ਤੇ ਹੈ, ਵੱਖਰੀ ਗੱਲ ਹੈ ਕਿ ਲੋਕੀ ਫਿਰ ਜਿਸ ਰੋਟੀ ਘਰ ਚ ਨਹੀਂ ਮਿਲਦੀ ਤੇ ਫਿਰ ਦੂਜੇ ਇਲਾਕਿਆਂ ਲੋਕੀ ਜਾਂਦੇ ਰੋਟੀ ਰੋਜ਼ੀ ਕਮਾਉਣ ਤੇ। ਬਾਬਿਆਂ ਦੀ ਗੱਲਾਂ ਜਿਹੜੀਆਂ ਨੂੰ ਉਹਦੇ ਇਹ ਕਿਹਾ ਗਿਆ ਜਿੱਥੇ ਤੁਸੀਂ ਹੈ ਉਹ ਉੱਥੇ ਹੀ ਸਬਰ ਸ਼ੁਕਰ ਦੇ ਨਾਲ ਗੁਜ਼ਾਰਾ ਕਰੋ, ਰਵੋ, ਛੋਟੇ ਮੋਟੇ ਕੰਮ ਕਰ ਲਓ, ਆਪਣੀਆਂ ਖਾਹਿਸ਼ਾਂ ਨੂੰ ਮਹਦੂਦ ਰੱਖੋ। ਖਾਹਿਸ਼ਾਂ ਦਾ ਜਿਹੜਾ ਨਾ ਖਿਲਾਫ ਇਹ ਵਹਿਸ਼ਿਆਨਾਪਨ ਹੈ, ਦੂਜੇ ਨੂੰ ਦੇਖਾ ਦੇਖੀ, what other people have, you desire also to have, that's it। ਇਹ ਦੇਖਾ ਦੇਖੀ ਬਜਾਏ ਤੁਸੀਂ ਦਾ ਸ਼ੁਕਰ ਅਦਾ ਕਰੋ, ਥੋੜੇ ਤੇ ਗੁਜ਼ਾਰਾ ਕਰੋ, ਘੱਟ ਤੇ ਗੁਜ਼ਾਰਾ ਕਰੋ, ਔਰ ਇੱਥੇ ਆਪਣੇ ਮੁਲਕ ਵਿੱਚ ਹੀ ਇਸੇ ਨੂੰ ਸਵਾਰੋ, ਇਸੇ ਨੂੰ ਬਿਹਤਰ ਕਰੋ, ਆਪਣੇ ਨਸਲਾਂ ਨੂੰ, ਆਪਣੇ ਬੱਚਿਆਂ ਨੂੰ, ਫੈਮਿਲੀਜ਼ ਨੂੰ ਇੱਥੇ ਹੀ ਗਰੋ ਕਰੋ। ਵਿਦੇਸ਼ੀ ਮੁਲਕਾਂ ਦੇ ਵਿੱਚ ਇਨਸਾਨ ਦੀ ਜ਼ਿੰਦਗੀ people don't have the respect, ਰੋਟੀ ਤੇ ਹੈ ਬਟ ਰਿਸਪੈਕਟ